ਸ਼ੁਰੂਆਤ ਕਰੀਏ ਆਪਾਂ ਜ਼ਿਮਨੀ ਚੋਣਾਂ ਦੀ ਬਦਲੀ ਤਰੀਕ ਤੋਂ। ਜ਼ਿਮਨੀ ਚੋਣਾਂ ਦੀ ਜਿਹੜੀ ਤਰੀਕ ਬਦਲੀ ਹੈ, ਵੈਸੇ ਤਾਂ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਜਿਹੜੇ ਸਮਰਥਕ ਨੇ ਸ਼ਰਮਾ ਜੀ, ਉਹ ਇਸ ਗੱਲ ਤੋਂ ਛਾਲਾ ਮਾਰ ਰਹੇ ਨੇ ਕਿ ਸਾਨੂੰ ਚੋਣ ਪ੍ਰਚਾਰ ਦੇ ਲਈ ਹੋਰ ਸਮਾਂ ਮਿਲ ਗਿਆ। ਹਾਲਾਂਕਿ ਜਿਹੜੇ ਕੈਂਡੀਡੇਟ ਨੇ ਉਹ ਅੰਦਰ ਖਾਤੇ ਵੀ ਥੋੜ੍ਹਾ ਜਿਹਾ ਗਿਲਾ ਕਰਦੇ ਹੋਣਗੇ ਵੀ ਸਾਡਾ ਖਰਚਾ ਓਨਾ ਹੀ ਹੋਰ ਵੱਧ ਜਾਣਾ, ਕਿਉਂਕਿ ਖਰਚਾ ਤਾਂ ਆਏ ਦਿਨ ਜ਼ਿਮਨੀ ਚੋਣਾਂ ਦੇ ਵਿੱਚ ਹੁੰਦਾ ਹੀ ਹੈ। ਪਰ ਇਸ ਬਦਲੀ ਤਰੀਕ ਦਾ ਲਾਹਾ ਕੌਣ ਚੁੱਕ ਸਕਦਾ ਹੈ ਜੀ? ਬਿਲਕੁਲ ਪ੍ਰਵੀਨ ਜੀ, ਇੱਕ ਤਾਂ ਇਹ ਕਲੋਲ ਹੋ ਗਈ ਇੱਕ ਤਰ੍ਹਾਂ ਨਾਲ ਜੀ। ਇਹ ਚੋਣ ਕਮਿਸ਼ਨ ਇੰਨੀ ਗੰਭੀਰਤਾ ਨਾਲ ਕਿਉਂ ਨਹੀਂ ਲੈਂਦਾ ਚੋਣਾਂ ਨੂੰ, ਕਿੰਨੀ ਵਾਰ ਤੋਂ ਤਰੀਕਾਂ ਬਦਲਣੀਆਂ ਪੈਂਦੀਆਂ, ਔਰ ਇਹ ਨਵਾਂ ਵਰਤਾਰਾ ਨਹੀਂ। ਹੁਣ ਪਿਛਲੇ ਦਿਨਾਂ ਦੌਰਾਨ ਆਪਾਂ ਲਗਾਤਾਰ ਦੇਖਦੇ ਆ ਰਹੇ ਹਾਂ ਵਰਤਾਰਾ। ਜੀ ਬਿਲਕੁਲ ਸਹੀ ਹੈ। ਸੋ ਇੱਕ ਵਾਰ ਫੇਰ ਮਤਲਬ ਕਿ ਜਿਹੜੀ 13 ਤਰੀਕ ਦੀ ਚੋਣ ਸੀ ਉਸਨੂੰ 20 ਦੀ ਕਰ ਦਿੱਤਾ ਗਿਆ, ਔਰ ਇਹ ਕਰੀਬ 14 ਸੀਟਾਂ ਦੇ ਉੱਤੇ ਚੋਣ ਪ੍ਰਕਿਰਿਆ ਬਦਲੀ ਹੈ। 3 ਸੂਬਿਆਂ ਦੀਆਂ 14 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਦੀ ਤਰੀਕ ਬਦਲਣੀ ਪਈ ਹੈ, ਜਿਨ੍ਹਾਂ ਚੋਂ 9 ਸੀਟਾਂ ਇਕੱਲੀਆਂ ਯੂਪੀ ਦੀਆਂ ਨੇ, 1 ਕੇਰਲਾ ਦੀ ਹੈ ਤੇ 4 ਸਾਡੀਆਂ ਪੰਜਾਬ ਦੀਆਂ ਨੇ ਜੀ। ਇਹਨਾਂ ਸਾਰੀਆਂ ਥਾਵਾਂ ਦੇ ਉੱਤੇ 13 ਨਵੰਬਰ ਨੂੰ ਵੋਟਾਂ ਪੈਣੀਆਂ ਸੀ, 23 ਨਵੰਬਰ ਨੂੰ ਨਤੀਜੇ ਆਉਣੇ ਸੀ। ਹੁਣ ਇਹ ਤਰੀਕ 13 ਦੀ ਬਜਾਏ 20 ਨਵੰਬਰ ਹੋ ਗਈ ਤੇ ਨਤੀਜੇ 23 ਨੂੰ ਨੇ। ਪ੍ਰਵੀਨ ਜੀ, ਪਹਿਲਾਂ ਇਹ ਤੈਅ ਹੋਇਆ ਸੀਗਾ ਕਿ ਮਹਾਰਾਸ਼ਟਰ ਦੀਆਂ ਚੋਣਾਂ ਦੇ ਨਾਲੇ ਚੋਣਾਂ ਹੋਣੀਆਂ ਨੇ ਜੀ। ਹੁਣ ਮਤਲਬ ਕਿ ਇਹ ਤਰੀਕ ਅੱਗੇ ਵਧਾਉਣ ਦੇ ਪਿੱਛੇ ਪਹਿਲੂ ਹੈ ਕਿ ਜੀ ਲਗਭਗ ਸਾਰੀਆਂ ਪਾਰਟੀਆਂ ਦੇ ਸੁਨੇਹੇ ਚੋਣ ਕਮਿਸ਼ਨ ਸਾਡੇ ਕੋਲ ਪਹੁੰਚੇ ਨੇ, ਖਾਸ ਕਰ ਉਹ ਭਾਜਪਾਈਆਂ ਦੀ, ਕਾਂਗਰਸੀਆਂ ਦੀ ਜਾਂ RLD ਦੀ, ਬਹੁਜਨ ਸਮਾਜ ਪਾਰਟੀ ਇਹਦਾ ਹਵਾਲਾ ਵੀ ਦਿੰਦੇ ਆ। ਜਿਵੇਂ ਪੰਜਾਬ ਦੇ ਵਿੱਚੋਂ ਵੀ ਮਤਲਬ ਪ੍ਰਤਾਪ ਬਾਜਵਾ ਹੋਰਾਂ ਨੇ ਵੀ ਚਿੱਠੀ ਲਿਖੀ ਸੀ, ਹੋਰ ਕੁਝ ਲੀਡਰਾਂ ਨੇ ਵੀ ਸੁਨੇਹੇ ਲਾਏ ਸੀਗੇ ਜੀ। ਕਹਿੰਦੇ ਕਿ 15 ਤਰੀਕ ਨੂੰ ਹੈਗਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ। ਠੀਕ ਹੈ ਜੀ। ਤੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਸਜਣੇ ਸ਼ੁਰੂ ਹੋ ਜਾਂਦੇ ਨੇ, ਅਖੰਡ ਪਾਠ ਸਾਹਿਬ ਰੱਖ ਹੋ ਜਾਂਦੇ ਨੇ, ਗੁਰਦੁਆਰਿਆਂ ਦੇ ਵਿੱਚ ਮਤਲਬ ਪ੍ਰਬੰਧ ਉਹੋ ਜਿਹੇ ਸ਼ੁਰੂ ਹੋ ਜਾਂਦੇ ਨੇ, ਜਾਂ ਕਈ ਸ਼ਰਧਾਲੂਆਂ ਨੇ, ਸੰਗਤਾਂ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਜਾਣਾ ਹੁੰਦਾ ਉਹਨਾਂ ਦਿਨਾਂ ਦੇ ਵਿੱਚ। ਨਨਕਾਣਾ ਸਾਹਿਬ ਜਿਵੇਂ ਜਾਂਦੇ ਨੇ ਕਈ ਸ਼ਰਧਾਲੂ, ਇਸੇ ਤਰ੍ਹਾਂ ਪਿਛਲੇ ਹੋਰ ਵੱਖ-ਵੱਖ ਥਾਵਾਂ ਤੇ ਜਾਂਦੇ ਨੇ। ਸੋ ਇਸ ਲਈ ਕਿ ਉਹ ਵੋਟ ਪ੍ਰਕਿਰਿਆ ਤੇ ਅਸਰ ਪਏਗਾ, ਇਸ ਨੂੰ ਧਿਆਨ ਚ ਰੱਖਦੇ ਪੰਜਾਬ ਚੋਂ ਵੀ ਇਸ ਤਰ੍ਹਾਂ ਦੀ ਮੰਗ ਉੱਠੀ ਤੇ ਇਸ ਮੰਗ ਨੂੰ ਹਵਾਲਾ ਦੇ ਕੇ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਿਆ ਜੀ। ਹੁਣ ਪਹਿਲੀ ਨਜ਼ਰੇ ਤਾਂ ਆਪਾਂ ਨੂੰ ਇਹ ਲੱਗਦਾ ਕਿ ਵੀ ਉਹਨਾਂ ਨੇ ਸਾਡੇ ਅਕੀਦੇ ਦਾ, ਸਾਡੇ ਧਾਰਮਿਕ ਸਮਾਗਮ ਦਾ, ਸਾਡੇ ਗੁਰਪੁਰਬ ਦਾ ਧਿਆਨ ਰੱਖ ਕੇ ਕੀਤਾ। ਪਰ ਕੀ ਇਹ ਸਿਰਫ ਬੀਜੇਪੀ ਨੂੰ ਧਿਆਨ ਚ ਰੱਖ ਕੇ ਹੋਇਆ? ਪ੍ਰਵੀਨ ਜੀ, 13 ਤਰੀਕ ਨੂੰ ਪਹਿਲੇ ਗੇੜ ਦੀਆਂ ਝਾਰਖੰਡ ਦੀਆਂ ਚੋਣਾਂ ਨੇ, ਹਾਂਜੀ। 20 ਤਰੀਕ ਨੂੰ ਦੂਜੇ ਗੇੜ ਦੀਆਂ ਚੋਣਾਂ ਨੇ, ਪਰ 13 ਤਰੀਕ ਨੂੰ ਪਹਿਲੇ ਗੇੜ ਦੇ ਹਵਾਲੇ ਨਾਲ ਇਹ ਪੂਰੇ ਇੱਕ ਗੇੜ ਦੇ ਵਿੱਚ ਮਹਾਰਾਸ਼ਟਰ ਦੀਆਂ ਚੋਣਾਂ ਵੀ ਨੇ। ਮਹਾਰਾਸ਼ਟਰ ਵਾਲੀ ਚੋਣ ਤੋਂ ਵਿਹਲੇ ਹੋ ਕੇ ਬੀਜੇਪੀਆਂ ਨੇ ਕੀ ਯੂਪੀ ਤੇ ਪੰਜਾਬ ਵਾਲੇ ਚੋਣਾਂ ਦਾ ਰੁਖ ਕਰਨਾ, ਇਸ ਲਈ ਇਹ ਤਰੀਕਾਂ ਬਦਲੀਆਂ ਕਿ ਮਹਾਰਾਸ਼ਟਰ ਕਿਉਂਕਿ ਉਹਨਾਂ ਲਈ ਬਹੁਤ ਫਸਮਾ ਹੈ ਜਿਵੇਂ ਹਰਿਆਣਾ ਸੀ, ਤੇ ਲਗਭਗ ਉਹੋ ਜਿਹੀ ਉੱਥੇ ਰਿਪੋਰਟਾਂ ਆ ਰਹੀਆਂ ਨੇ। ਉਹਦੇ ਬਾਵਜੂਦ ਵੀ ਬੀਜੇਪੀ ਪੂਰੇ ਦਮਖਮ ਨਾਲ ਲੜ ਰਹੀ ਹੈ, ਤੇ ਉਹਦਾ ਦਮਖਮ ਕਿਹੜੇ ਢੰਗ ਤਰੀਕੇ ਨਾਲ ਹੁੰਦਾ ਸਾਰਿਆਂ ਨੂੰ ਪਤਾ ਜੀ ਜੀ। ਤੇ ਇਸ ਲਈ ਉਹ ਚਾਹੁੰਦੇ ਨਹੀਂ ਕਿ ਉਹਨਾਂ ਧਿਆਨ ਥੋੜਾ ਜਿਹਾ ਵੱਟੇ, ਪਰ ਉਹ ਯੂਪੀ ਦੀ ਸਥਿਤੀ ਜੋ ਆਮ ਚੋਣਾਂ 'ਚ ਹੋਈ ਸੀ ਉਸ ਨੂੰ ਥੋੜਾ ਪੈਰਾਸਿਰ ਕਰਨਾ ਵੀ ਚਾਹੁੰਦੇ ਨੇ। ਬਿਲਕੁਲ ਸਹੀ। ਤੇ ਪੰਜਾਬ 'ਚ ਇਸ ਵਾਰ ਉਹਨਾਂ ਨੂੰ ਆਸ ਦੀ ਕਿਰਨ ਦਿਖਣ ਲੱਗੀ ਹੈ, ਚਾਹੇ ਉਹ ਸੀਟ ਦੇ ਰੂਪ 'ਚ ਨਾ ਹੋ ਕੇ ਵੋਟ ਵਧਣ ਦੇ ਰੂਪ 'ਚ ਹੋਵੇ। ਇਸ ਲਈ ਉਹ ਇੱਥੇ ਵੀ ਪੂਰਾ ਦਮਖਮ ਲਾਉਣਾ ਚਾਹੁੰਦੇ ਨੇ। ਸੋ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਪਹਿਲੀ ਨਜ਼ਰੇ ਦੇਖਣ ਨੂੰ ਲੱਗਦਾ ਹੋਵੇ ਕਿ ਇਹਦੇ ਪਿੱਛੇ ਸੂਬਿਆਂ 'ਚ ਉੱਠੀ ਮੰਗ ਹੈ, ਪਰ ਕੀ ਇਹਦੇ ਪਿੱਛੇ ਬੀਜੇਪੀ ਦੀ ਰਣਨੀਤੀ ਹੈ ਕਿ ਮਹਾਰਾਸ਼ਟਰ ਤੋਂ ਵਿਹਲੇ ਹੋ ਕੇ ਆਪਣੇ ਲੀਡਰਾਂ ਨੂੰ ਫਿਰ ਯੂਪੀ ਪੰਜਾਬ ਕੰਨੀ ਨੂੰ ਧੱਕਿਆ ਜਾ ਸਕਦਾ? ਜੀ ਸਹੀ ਹੈ। ਚਲੋ, ਪਹਿਲਾ ਪਹਿਲੂ ਤਾਂ ਹੈ, ਪਰ ਤੁਸੀਂ ਸਵਾਲ ਕੀਤਾ ਕਿ ਇਹਦਾ ਲਾਹਾ ਕਿਹਨੂੰ? ਪ੍ਰਵੀਨ ਜੀ, ਲਾਹਾ ਹਮੇਸ਼ਾ ਮਤਲਬ ਕਿ ਜੇਕਰ ਸਮੇਂ ਸਿਰ ਵੀ ਚੋਣ ਹੋਵੇ ਤਾਂ ਵੀ, ਤੇ ਜੇ ਸਮਾਂ ਵੱਧ ਮਿਲ ਜਾਵੇ ਫਿਰ ਤਾਂ ਬਿਲਕੁਲ ਸੱਤਾਧਾਰੀ ਧਿਰ ਨੂੰ ਹੁੰਦਾ ਜੀ। ਪਰ ਉਹ ਕਿਹੜੀ ਸੱਤਾਧਾਰੀ ਧਿਰ? ਪੰਜਾਬ ਵਾਲੀ ਕਿ ਕੇਂਦਰ ਵਾਲੀ? ਬਿਲਕੁਲ ਸਹੀ ਹੈ ਜੀ। 2 ਸੱਤਾਧਾਰੀ ਧਿਰਾਂ ਨੇ ਇਸ ਸਮੇਂ। ਹਾਂ, ਮਤਲਬ ਕਿ ਇੱਕ ਪਾਸੇ ਲੀਡਰ ਇਸ ਗੱਲੋਂ ਖੁਸ਼ ਹੋਣਗੇ ਕਿ ਸਾਨੂੰ ਲੈ ਵੀ ਵੱਧ ਸਮਾਂ ਮਿਲ ਗਿਆ ਪ੍ਰਚਾਰ ਕਰਨ ਦਾ, ਜਿੱਥੇ ਖਾਮੀਆਂ ਰਹਿੰਦੀਆਂ ਉਹ ਖਾਮੀਆਂ ਦੂਰ ਕਰਨ ਦਾ। ਪਰ ਸੱਚ ਜਾਣਿਓ, ਇਸ ਖੁਸ਼ੀ ਨਾਲੋਂ ਵੱਧ ਉਹਨਾਂ ਨੂੰ ਫਿਕਰ ਹੈ ਕਿ ਸਾਡੇ ਗਲ 7 ਦਿਨ ਹੋਰ ਪੈ ਗਏ। ਜੀ ਬਿਲਕੁਲ ਸਹੀ ਹੈ। ਪ੍ਰਵੀਨ ਜੀ, ਇੱਕ ਤਾਂ ਉਹ ਹੈ ਜਿਹੜਾ ਫਾਰਮ ਭਰ ਕੇ ਦੇਣਾ, ਰਿਪੋਰਟ ਬਣਾ ਕੇ ਦੇਣੀ ਹੈ ਕਿ ਜੀ ਚੋਣ ਕਮਿਸ਼ਨ ਨੇ ਤੈਅ ਕੀਤਾ ਇੰਨਾ ਖਰਚਾ, ਉਹ ਆਪਾਂ ਉਸੇ ਤੈਅ ਖਰਚੇ 'ਚ ਆਪਾਂ ਚੋਣ ਲੜਨੀ ਹੈ। ਉਹਦਾ ਤਾਂ ਹੁੰਦਾ ਜਿਹੜਾ ਕਾਗਜ਼ੀ ਪੱਤਰੀ ਹਿਸਾਬ ਦੇਣਾ। ਹਾਂਜੀ। ਹੁਣ ਉਹ ਕਾਗਜ਼ੀ ਪੱਤਰੀ ਹਿਸਾਬ ਤੁਸੀਂ 13 ਤਰੀਕ ਦੇ ਹਿਸਾਬ ਨਾਲ ਵੰਡਿਆ ਹੋਊਗਾ ਕਿ ਪਰ ਦਿਨ ਇੰਨਾ ਪਾ ਦਿਓ। ਹੁਣ ਤੁਹਾਡਾ ਅਚਾਨਕ ਉਹ 7 ਦਿਨ ਹੋਰ ਵੱਧ ਗਿਆ, ਮਤਲਬ ਖਰਚਾ ਉਨਾ ਹੀ ਹੈ, ਤੁਹਾਡੇ ਦਿਨ ਵੱਧ ਗਏ।
ਤੇ ਤੁਹਾਨੂੰ ਹਿਸਾਬ ਕਿਤਾਬ ਲਈ ਕਿਤੇ ਨਵਾਂ ਸੀਏ, ਨਵਾਂ ਮੁਨਸ਼ੀ ਕਰਨਾ ਨਾ ਪੈ ਜਾਵੇ, ਮਨੀਮ ਨੂੰ ਕੋਈ, ਹੈ ਨਾ ਜੀ। ਚਲੋ, ਪਰ ਜਿਹੜਾ ਸੱਚਾਈ ਇਹ ਹੈ ਕਿ ਇੱਕ ਦਿਨ ਦਾ ਜਿਹੜਾ ਖਰਚਾ ਹੈ, ਖਾਣ ਪੀਣ, ਦੇਣ ਲੈਣ, ਖਰੀਦ ਫਰੋਖਤ, ਉਹ 7 ਦਿਨ ਹੋਰ ਕਰਨਾ ਪੈਣਾ। ਜੀ। ਤੇ ਇਹ ਜ਼ਿਮਨੀ ਚੋਣਾਂ ਦੇ ਵਿੱਚ ਮਤਲਬ ਜੇ ਆਮ ਦੇਖਿਆ ਜਾਵੇ ਤਾਂ ਇਹਦੇ ਵਿੱਚ ਉਹੇ ਜਿਹਾ ਰੁਝਾਨ ਨਹੀਂ ਹੁੰਦਾ, ਮਤਲਬ ਕਿ ਚਾਹੇ ਉਹ ਇੰਡਸਟਰੀਅਲਿਸਟ ਨੇ, ਚਾਹੇ ਉਹ ਹੋਰ ਕੋਈ ਮਤਲਬ ਵੱਡਾ ਵਰਗ ਹੈ, ਚਾਹੇ ਉਹ ਰਾਜਨੀਤਿਕ ਕੰਮ ਕਾਰ ਕਰਾਉਣ ਵਾਲੇ ਲੋਕ ਨੇ, ਚਾਹੇ ਉਹ ਦਲਾਲਗਿਰੀ ਵਾਲੇ ਲੋਕ ਨੇ, ਉਹ ਫਿਰ ਮੱਥਾ ਟੇਕਣ ਨਹੀਂ ਆਉਂਦੇ ਉਮੀਦਵਾਰਾਂ ਨੂੰ। ਇਹਨਾਂ ਦਿਨਾਂ 'ਚ ਬਹੁਤ ਘੱਟ ਆਉਂਦੇ ਨੇ ਉਹ, ਖਾਸ ਕਰਕੇ ਉਸ ਸਮੇਂ ਜਦੋਂ ਪਤਾ ਕਿ ਇਹਦੇ ਨਾਲ ਸੱਤਾ ਪਰਿਵਰਤਨ ਵਾਲਾ ਕੋਈ ਪਹਿਲੂ ਹੀ ਨਹੀਂਗਾ। ਇਹਦਾ ਮਤਲਬ ਜ਼ਿਮਨੀ ਚੋਣ ਲੜਨੀ ਵੀ ਪੱਲੇ ਨੂੰ ਪੈਂਦੀ ਹੈ। ਪਹਿਲਾਂ ਚਾਹੇ ਜਿੰਨੇ ਮਰਜ਼ੀ ਠੱਗੇ ਹੋਣ, ਜਿੰਨੇ ਮਰਜ਼ੀ ਕਮਾਏ ਹੋਣ, ਪਰ ਇਹ ਚੋਣ ਲਗਭਗ ਆਪਣੇ ਪੱਲੇ ਨੂੰ ਲੜਨੀ ਪੈਂਦੀ ਹੈ। ਹਾਂ, ਇੱਕਾ ਦੁੱਕਾ ਕੋਈ ਪੱਕੇ ਹੁੰਦੇ ਨੇ ਜਿਹੜੇ ਹਰ ਵਾਰ ਚੜਾ ਜਾਂਦੇ ਨੇ ਚੜਾਵਾ, ਉਹ ਵੱਖਰਾ ਗੱਲ ਹੈ, ਉਹ ਤਾਂ ਵੱਖਰੀ ਗੱਲ। ਸੋ ਇਸ ਲਈ ਉਹ 7 ਦਿਨ ਦਾ ਖਰਚਾ ਵੀ ਵੱਧ ਗਿਆ ਤੇ ਪ੍ਰੈਸ਼ਰ ਵੀ ਵੱਧ ਗਿਆ। ਹਾਂ, ਜੇ ਹੁਣ ਤੁਸੀਂ ਕਹਿੰਦੇ ਹੋ ਕਿ ਲਾਹਾ, ਤੇ ਜੇ ਕੇਂਦਰ ਦੇ ਵਿੱਚ ਬੀਜੇਪੀ ਕੋਲ ਫਾਰਮੂਲੇ ਹੈਗੇ ਨੇ ਤਾਂ ਇਹਦਾ ਲਾਹਾ ਕੀ ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਚੁੱਕਣਗੇ। ਜੇ ਸੱਤਾਧਾਰੀ ਧਿਰ ਦੇ ਹਵਾਲਿਆਂ ਦੇਖਣਾ ਹੈ ਕਿ ਡਿੰਪੀ ਢਿੱਲੋਂ ਜਿਹੜੇ ਨਾਰਾਜ਼ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨਾਲ ਤੋੜ ਲੈਣਗੇ ਇਹਨਾਂ 7 ਦਿਨਾਂ 'ਚ, ਜਾਂ ਜਿਹੜੀ ਅਕਾਲੀ ਵੋਟ ਸਾਰੀ ਉਹਦੇ ਕੰਨੀ ਨੂੰ ਆਉਂਦੀ ਨਹੀਂ ਦਿਖਦੀ, ਉਹਨਾਂ ਨੂੰ ਮਨਾਉਣ 'ਚ ਕਾਮਯਾਬ ਹੋ ਜਾਣਗੇ। ਸੋ ਇਹ ਪਹਿਲੂ ਵੀ ਹੈਗਾ। ਇਸੇ ਤਰ੍ਹਾਂ ਜੇ ਤੁਸੀਂ ਬਰਨਾਲੇ ਕੰਨੀ ਨੂੰ ਆਓ, ਕੱਲ ਮੁੱਖ ਮੰਤਰੀ ਸਾਹਿਬ ਨੇ ਰੋਡ ਸ਼ੋਅ ਕੱਢਿਆ ਬਰਨਾਲੇ 'ਚ। ਠੀਕ ਹੈ ਜੀ। ਮੁੱਖ ਮੰਤਰੀ ਸਾਹਿਬ ਦਾ ਛੱਡੋ, ਪਰ ਮੀਤ ਹੇਅਰ ਨੂੰ ਬਾਠ ਹੀ ਦਿਖਦਾ ਰਿਹਾ ਉਸ ਰੋਡ ਸ਼ੋਅ ਦੇ ਵਿੱਚ। ਉਸ ਨੂੰ ਬਾਠ ਕਰਨੀ ਪੈ ਗਈ। ਲੜਾਈ ਤੁਹਾਡੀ, ਤੁਸੀਂ ਕਹਿੰਦੇ ਹੋ ਸਾਡੀ ਕਾਂਗਰਸ ਨਾਲ ਹੈ, ਬੀਜੇਪੀ ਨਾਲ ਹੈ, ਪਰ ਤੁਹਾਨੂੰ ਡਰ ਲੱਗ ਰਿਹਾ ਇੱਕ ਆਜ਼ਾਦ ਉਮੀਦਵਾਰ ਤੋਂ, ਤੁਸੀਂ ਉਹਦਾ ਗੋਗਾ ਕਰ ਰਹੇ। ਸਹੀ। ਇਹਦਾ ਮਤਲਬ ਬਾਠ ਇਸ ਸਥਿਤੀ 'ਚ ਤਾਂ ਆ ਹੀ ਗਿਆ ਨਾ ਕਿ ਆਪ ਜਿੱਤੇ ਨਾ ਜਿੱਤੇ, ਪਰ ਜਿੱਤ ਹਾਰ ਤੈਅ ਕਰ ਸਕਦਾ। ਹੁਣ ਤੈਅ ਕਰ ਸਕਦਾ, ਬਿਲਕੁਲ ਸਹੀ ਹੈ। ਇਸੇ ਲਈ ਤੁਸੀਂ ਉਹਦਾ ਜ਼ਿਕਰ ਕਰ ਰਹੇ ਹੋ। ਤੇ ਇਹ 7 ਦਿਨ ਕੀ ਮਤਲਬ ਕਿ ਮੀਤ ਹੇਅਰ ਨੂੰ ਮੈਨੇਜ ਕਰਨ ਦਾ ਮੌਕਾ ਮਿਲ ਗਿਆ, ਵੱਧ ਚੀਜ਼ਾਂ ਨੂੰ ਥਾਂ ਸਿਰ ਕਰਨ ਦਾ ਮੌਕਾ ਮਿਲ ਗਿਆ, ਬਾਠ ਨਾਲ ਤੁਰਿਆਂ ਨੂੰ ਮਨਾ ਕੇ ਵਾਪਸ ਲਿਆਉਣ ਦੀ ਪ੍ਰਕਿਰਿਆ ਦਾ ਮੌਕਾ ਮਿਲ ਗਿਆ, ਜਾਂ ਬਾਠ ਆਪਣੀ ਇਸ ਮੌਕੇ ਦਾ ਫਾਇਦਾ ਲੈ ਸਕਦੇ ਨੇ ਕਿ ਹੋਰ ਸਿਮਤੀ ਬਣ ਜਾਵੇ। ਕਿਉਂਕਿ ਇੱਕ ਤਰ੍ਹਾਂ ਨਾਲ ਪੂਰੇ ਪੰਜਾਬ 'ਚ ਸੁਣਿਆ ਜਾ ਰਿਹਾ ਕਿ ਭਰਾਵੋ, ਜੇ ਵਰਕਰ ਨਾਲ ਹੀ ਏਦਾਂ ਕਰ ਸਕਦੇ ਨੇ ਔਰ ਉਹਨਾਂ ਬਾਰੇ ਇਹੋ ਜਿਹੀਆਂ ਗੱਲਾਂ ਬੋਲ ਸਕਦੇ ਨੇ, ਫਿਰ ਹਿਸਾਬ ਲਾ ਲਓ ਬਾਕੀਆਂ ਨਾਲ ਕੀ ਕਰਨਗੇ, ਕੀ ਕਰਦੇ ਹੋਣਗੇ। ਬਿਲਕੁਲ ਸਹੀ ਹੈ। ਉਹਦਾ ਸਿਮਤੀ ਕਿੰਨੀ ਕੁ ਬਾਠ ਨੂੰ ਮਿਲਦੀ ਹੈ, ਇਹ ਹਵਾ ਤਾਂ ਬਣੀ ਹੋਈ ਹੈ ਉੱਥੇ। ਉਹ ਹਵਾ ਕਿੱਥੇ ਤੱਕ ਜਾਂਦੀ ਹੈ, ਕਿਹਨੂੰ ਹਰਾਉਣ ਤੇ ਜਿਤਾਉਣ ਤੱਕ ਜਾਂਦੀ ਹੈ, ਜਾਂ ਨਤੀਜੇ ਪਲਟਣ ਦੀ ਸਥਿਤੀ 'ਚ ਜਾਂਦੀ ਹੈ, ਜਾਂ ਆਪਣੇ ਲਈ ਕੁਝ ਲੈ ਕੇ ਖੱਟਦੇ ਨੇ ਬਾਠੋਰੀ, ਇਹ ਅਜੇ ਬਹੁਤ ਦੂਰ ਤੱਕ ਹੈ। ਜੀ ਸਹੀ ਹੈ। ਪਰ ਉਹਨਾਂ ਨੇ ਸੱਤਾਧਾਰੀ ਧਿਰ ਦੀ ਨੀਂਦ ਲੜਾਈ ਹੋਈ ਹੈ। ਤੇ ਕੇਵਲ ਢਿੱਲੋਂ ਜਿਹੜੇ ਬੀਜੇਪੀ ਵੱਲੋਂ ਲੜਦੇ ਹਾਰ ਦਾ ਖਾਸਾ ਰਿਕਾਰਡ ਇਕੱਠਾ ਕਰੀ ਜਾਂਦੇ ਨੇ, ਹੈਨਾ, ਪਰ ਉਹ ਇਸ ਇਲਾਕੇ ਦੀ ਸਮਝ ਵੀ ਰੱਖਦੇ ਨੇ, ਬਣਤਰ ਵੀ ਰੱਖਦੇ ਨੇ ਤੇ ਪੈਸਾ ਵੀ ਰੱਖਦੇ ਨੇ। ਉਹ 7 ਦਿਨਾਂ ਦੇ ਵਿੱਚ ਕਿਹਨੂੰ ਬੁਲਾ ਸਕਦੇ ਨੇ, ਕਿਹਦੇ ਰਾਹੀਂ ਵੋਟ ਭਰਵਾ ਸਕਦੇ ਨੇ, ਸਮਾਂ ਦੱਸੂਗਾ। ਠੀਕ ਹੈ, ਚੱਬੇਵਾਲ ਦੇ ਵਿੱਚ ਗਰੰਟਡ ਲੈ ਰਹੀ ਆ ਆਮ ਆਦਮੀ ਪਾਰਟੀ ਆਪਣੇ ਆਪ ਨੂੰ। ਡੇਰਾ ਬਾਬਾ ਨਾਨਕ ਦੇ ਵਿੱਚ ਫਸਮਾ ਵੀ ਹੈਗੀ ਸਥਿਤੀ, ਹੈਨਾ। ਉੱਥੇ ਵੀ ਮਾਮਲਾ ਉਹੀ ਹੈ ਕਿ ਕੱਲ੍ਹ ਕਿੰਨੀਆਂ ਅਕਾਲੀਆਂ ਦੀਆਂ ਵੋਟਾਂ ਲੈ ਕੇ ਜਾਂਦਾ ਤੇ ਕਿੰਨੀਆਂ ਕੁ ਬੀਜੇਪੀ ਵਾਲੀਆਂ ਪੈਂਦੀਆਂ, ਹੈਨਾ। ਮਤਲਬ ਢੋਲ ਤੇ ਡਗਾ ਲਾ ਕੇ ਬੀਜੇਪੀ ਦੇ ਖਾਸ ਕਰ 3 ਉਮੀਦਵਾਰ ਤਾਂ ਜਿਹੜੇ ਅਕਾਲੀਆਂ ਚੋਂ ਆਏ ਨੇ, ਉਹ ਤਾਂ ਹਲਕਿਆਂ 'ਚ ਕਹਿੰਦੇ ਫਿਰ ਰਹੇ ਨੇ ਕਿ ਜੀ ਬਾਅਦ ਚੋਂ ਗੱਠਜੋੜ ਹੋਣਾ ਹੀ ਆ ਸਾਡਾ ਅਕਾਲੀ ਦਲ ਨਾਲ, ਇਸ ਲਈ ਸਾਡੇ ਕੰਨਿਓ ਆ ਜਾਓ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਿੱਧਾ ਮਤਲਬ ਜੱਦੋ-ਜਹਿਦ ਕਰਨੀ ਪੈਣੀ ਹੈ ਜ਼ਿਆਦਾ ਕਾਂਗਰਸੀ ਉਮੀਦਵਾਰਾਂ ਨੂੰ। ਤੇ ਫਾਇਦੇ 'ਚ ਆਪਣੇ ਆਪ ਨੂੰ ਭਾਜਪਾ ਹੀ ਦੇਖ ਰਹੇ ਨੇ ਤੇ ਉਹਨਾਂ ਨਾਲੋਂ ਵੱਧ ਫਾਇਦੇ ਦੇ ਵਿੱਚ ਸਮਾਂ ਵਧਣ ਕਰਕੇ ਆਮ ਆਦਮੀ ਪਾਰਟੀ ਦੇਖ ਰਹੀ ਹੈ। ਪਰ ਬੀਤਬੰਦੀ ਉਹਨਾਂ ਦੀ ਵਿਗੜ ਗਈ, ਕਿਉਂਕਿ ਰੋਡ ਸ਼ੋਅ ਤੈਅ ਕੀਤੇ ਹੋਏ ਸੀਗੇ। ਆ ਹੁਣ ਸਰਪੰਚਾਂ ਨੂੰ ਸਹੁੰ ਚੁੱਕ ਵੀ ਕਰਾ ਦੇਣੀ ਆ, ਹੈਨਾ। ਉੱਥੇ ਵੀ ਕੇਜਰੀਵਾਲ ਜੀ ਨੂੰ ਸੱਦਣਾ ਹੈ, ਉਹ ਵੀ ਪ੍ਰਚਾਰ ਦਾ ਹੀ ਤਰੀਕਾ ਬਣਨਾ ਇੱਕ ਹੈ। ਇੱਧਰ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਮਤਲਬ ਕਿ ਬਕਾਇਦਾ ਤੌਰ ਤੇ ਇਹ ਪ੍ਰੋਗਰਾਮ ਲੀਕ ਲਿਆ ਗਿਆ ਸੀ, ਕੇਜਰੀਵਾਲ ਕਦੋਂ ਆਉਣਗੇ, ਕਿੱਥੇ ਆਉਣਗੇ, ਹੁਣ ਉਹ ਸਾਰਾ ਰੀਸ਼ਡਿਊਲ ਕਰਨਾ ਪੈ ਸਕਦਾ। ਸਿਸਟਮ ਸਾਰਿਆਂ ਦਾ ਗੜਬੜਾਇਆ, ਪਰ ਇਹ 7 ਦਿਨ ਵਧਣ ਦਾ ਫਾਇਦਾ ਹਮੇਸ਼ਾ ਸੱਤਾਧਾਰੀ ਧਿਰ ਨੂੰ ਹੁੰਦਾ। ਪਰ ਇਹ 23 ਤਰੀਕ ਨੂੰ ਪਤਾ ਲੱਗੂਗਾ ਕਿ ਉਹ ਕਿਹੜੀ ਸੱਤਾਧਾਰੀ ਧਿਰ, ਕੇਂਦਰ ਜਾਂ ਪੰਜਾਬ। ਜੀ।